कि ये जरा नवा आर्डीनेंस आया जिन्हों कहा जा रहा है कि जी पंजाब प्रोटेक्शन ऑफ ओनरशिप ऑफ इमूवेबल प्रॉपर्टी आर्डीनेंस 2025 ये है कि सर इस हवाले नाल थोड़ा मेरे नाजरीन नाल तफसीलात शेयर कर दे। देखो शायद भाई ये बड़ा जबरदस्त कानून बनाया गया पंजाब हुकूमत ने देखा कि मौजूदा वक्त ਦੇ CCD जी ਦਾ ਕਾਨੂੰਨ ਡਿਪਾਰਟਮੈਂਟ ਪੀਰਾ ਫੋਰਸ ਇਹ ਸਾਰੀਆਂ ਚੀਜ਼ਾਂ ਜੋ ਆਵਾਮ ਪਰ ਬਿਲਖਸੂਸ ਪੰਜਾਬ ਦੀ ਜਿਹੜੀ ਆਵਾਮ ਹੈ ਉਹਨਾਂ ਨੂੰ ਫੈਸਿਲਿਟੇਟ ਕਰਨ ਵਾਸਤੇ ਉਹਨਾਂ ਨੂੰ ਜ਼ਿੰਦਗੀ ਦੇ ਅੰਦਰ ਸੇਫਟੀ ਸਿਕਿਉਰਿਟੀ जी ਤਹਫੁਜ਼ ਦੇਣ ਵਾਸਤੇ ਕੀਤੀਆਂ ਗਈਆਂ ਤੇ ਪ੍ਰਾਪਰਟੀ ਦਾ ਤਹਫੁਜ਼ that was one of the kind ਕਿ ਜਿਹਦੀ ਸਭ ਤੋਂ ਜ਼ਿਆਦਾ ਜ਼ਰੂਰਤ ਫੀਲ ਕੀਤੀ ਜਾ ਰਹੀ ਸੀ ਕਿ ਉਹ ਲੋਕ ਖਾਸ ਤੌਰ ਤੇ ਉਹ ਖਵਾਤੀਨ ਜਿਨ੍ਹਾਂ ਦੇ ਸਿਰ ਤੇ ਕੋਈ ਸਾਇਆ ਨਹੀਂ ਮੌਜੂਦ ਮਤਲਬ ਕੋਈ ਕਿਸੇ ਦਾ ਹਾਵਨ ਫੌਤ ਹੋ ਗਿਆ ਬੇਵਾ ਖਾਤੂਨ ਨੇ ਬੱਚੇ ਯਤੀਮ ਨੇ ਉਹਨਾਂ ਦੀ ਪ੍ਰਾਪਰਟੀਆਂ ਤੇ ਕਬਜ਼ੇ ਕਰ ਲਏ ਜਾਂਦੇ ਸਨ ਉਹ ਕਬਜ਼ੇ ਵਾਗੁਜ਼ਾਰ ਕਰਵਾਉਣ ਵਾਸਤੇ ਜਿਹੜਾ ਸਾਡੇ ਸਿਵਲ ਪ੍ਰੋਸੀਜਰਲ ਕੋਡ ਜਿਹੜਾ 125 ਸਾਲ ਪੁਰਾਣਾ ਕਾਨੂੰਨ ਹੈ ਉਹਦੇ ਅੰਦਰ ਇੰਨੀ ਹੈਚਿਸ ਨੇ ਇੰਨੀਆਂ ਲੀਗਲ ਫਾਰਮੈਲਿਟੀਜ਼ ਨੇ ਕਿ ਇੱਕ ਬੰਦੇ ਨੂੰ ਅਦਾਲਤ ਦਾ ਦਰਵਾਜ਼ਾ ਖਟਖਟਾਉਂਦੇ ਆ ਤੇ ਫਿਰ ਉਸ ਤੋਂ ਬਾਅਦ ਉਹ ਦਰਵਾਜ਼ਾ ਖੁੱਲਦੇ ਆ ਤੇ ਇਨਸਾਫ ਮਿਲਦੇ ਆ ਇੰਨੀ ਤਹੀਰ ਹੋ ਜਾਂਦੀ ਹੈ ਕਿ 10 ਸਾਲ 15 ਸਾਲ 20 ਸਾਲ ਇੱਕ ਜਗ੍ਹਾ ਤੇ ਮੈਨੂੰ ਇਹ ਵੀ ਵੇਖਣ ਨੂੰ ਮਿਲਿਆ ਕਿ ਮੁਲਤਾਨ ਦੇ ਵਿੱਚ ਇੱਕ ਸ਼ਖਸ ਨੇ ਆਪਣੇ ਦਾਦੇ ਦੇ ਕੇਸ ਦਾ 100 ਸਾਲਾ ਕੇਕ ਕੱਟਿਆ ਕਿ 100 ਸਾਲ ਪਹਿਲੇ ਸਿਵਲ ਕੇਸ ਸਟਾਰਟ ਹੋਇਆ ਸੀ ਤੇ 100 ਸਾਲ ਉਹਦੀ ਮੁੱਦਤ ਪੂਰੀ ਹੋਈ ਹੈ ਤੇ ਅਜੇ ਵੀ ਉਹ ਕੇਸ ਚੱਲ ਰਿਹਾ ਹੈ ਤੇ ਮੈਂ ਇਸ ਸਮਝਦਾ ਕਿ ਐਸੇ ਅਸੀਂ 2025 ਚ ਜ਼ਿੰਦਗੀ ਜੀ ਰਹੇ ਹਾਂ ਲੇਕਿਨ 125 ਸਾਲ ਪੁਰਾਣਾ ਕਾਨੂੰਨ ਮੌਜੂਦਾ ਦੌਰ ਦੀਆਂ ਜਿਹੜੀਆਂ ਜ਼ਰੂਰਤਾਂ ਸਨ ਰਿਕੁਆਇਰਮੈਂਟਸ ਸਨ ਉਹ ਤੇ ਪੂਰਾ ਨਹੀਂ ਉਤਰਦਾ ਹੁਣ ਇਸ ਕਾਨੂੰਨ ਦੀ ਇਨਫੋਰਸਮੈਂਟ ਤੋਂ ਬਾਅਦ ਕਿਉਂਕਿ ਇਹ ਪੰਜਾਬ 'ਚ ਇਨਫੋਰਸ ਹੋ ਚੁੱਕਿਆ ਹੈ ਡਿਸਟ੍ਰਿਕਟ ਲੈਵਲ ਦੇ ਉੱਤੇ 6 ਲੋਕਾਂ ਦੀ ਕਮੇਟੀ ਬਣਾਈ ਗਈ ਹੈ ਜਿਹਦੀ ਸਰਬਰਾਹੀ ਡਿਪਟੀ ਕਮਿਸ਼ਨਰ ਕਰੇਗਾ ਹੀ ਜਾਂ ਕਰੇਗਾ ਉਸ ਤੋਂ ਇਲਾਵਾ DPO ਹੋਏਗਾ ਉਸ ਕੰਸਰਨਡ ਡਿਸਟ੍ਰਿਕਟ ਦਾ ਪਲੱਸ ADCR AC ਕੰਸਰਨਡ DSP ਤੋਂ SHO ਇਹ ਲੋਕ ਉਹ ਕਬਜ਼ੇ ਵਾਗੁਜ਼ਾਰ ਕਰਵਾਉਣਗੇ ਉਹ ਪ੍ਰਾਪਰਟੀਜ਼ ਨੂੰ ਹਾਲੀ ਕਰਵਾ ਕੇ ਜਿਹੜੇ ਅਸਲ ਹੱਕਦਾਰ ਨੇ ਜਿਨ੍ਹਾਂ ਦੀ ਇੰਟਾਈਟਲਮੈਂਟ ਹੈ ਜਿਨ੍ਹਾਂ ਦੀ ਓਨਰਸ਼ਿਪ ਹੈ ਉਹਨਾਂ ਨੂੰ ਹੀ ਕਬਜ਼ਾ ਦਿਲਵਾਉਣਗੇ ਲਿਹਾਜ਼ਾ ਅਸੀਂ ਦੇਖਿਆ ਕਿ ਇਸ ਅਨੈਕਟਮੈਂਟ ਤੋਂ ਪਹਿਲੇ ਬਹੁਤ ਸਾਰੇ ਐਸੇ ਲੋਕ ਹਨ ਜਿਹੜੇ ਕਸਮਪੁਰਸ਼ੀ ਦੇ ਕਰਪਨਾਕ ਤੇ ਅੰਦੇਸ਼ਨਾਕ ਹਾਲਾਤ ਦਾ ਸ਼ਿਕਾਰ ਸਨ ਤੇ ਕੋਈ ਪੁਰਸਾਨੇ ਹਾਲ ਨਹੀਂ ਸੀ ਕੋਈ ਪੁੱਛਣ ਵਾਲਾ ਨਹੀਂ ਸੀ ਅਦਾਲਤਾਂ ਦੀ ਤਰਫ ਦੇਖਦੇ ਸਨ ਵਕੀਲਾਂ ਦੀਆਂ ਫੀਸਾਂ ਅਦਾਲਤਾਂ ਦੇ ਚੱਕਰ ਲੇਕਿਨ ਉਹੀ ਲੀਗਲ ਫਾਰਮੈਲਿਟੀਜ਼ ਕਦੀ ਤਾਰੀਖ ਦੇ ਉੱਤੇ ਗਏ ਨੇ ਤੇ ਉੱਥੇ ਹੜਤਾਲ ਹੋ ਗਈ ਲੇਕਿਨ ਇਸ ਕਾਨੂੰਨ ਤੋਂ ਬਾਅਦ ਉਹ 6 ਰੁਕਨੀ ਕਮੇਟੀ ਜਿਹਦੀ ਸਰਬਰਾਹੀ ਡਿਪਟੀ ਕਮਿਸ਼ਨਰ ਕਰੇਗਾ ਜਾਂ ਕਰੇਗੀ ਉਹ 6 ਰੁਕਨੀ ਕਮੇਟੀ ਵਿਦਿਨ ਦੀ ਸਪੈਨ ਐਂਡ ਜੁਰਿਸਡਿਕਸ਼ਨ ਆਫ 90 ਦਿਨ 90 ਦਿਨ ਦੇ ਅੰਦਰ ਅੰਦਰ ਉਹਨਾਂ ਨੇ ਫੈਸਲਾ ਕਰਨਾ ਹੈ ਕਿ ਜੇ ਸ਼ਖਸ ਨੇ ਸਾਡੇ ਕੋਲ ਐਪਲੀਕੇਸ਼ਨ ਫਾਈਲ ਕੀਤੀ ਹੈ ਸੈਕਸ਼ਨ 7 ਦੇ ਤਹਿਤ ਅਗਰ ਇਹ ਮਲਕੀਅਤ ਉਹਦੇ ਨਾਂ ਹੈ ਇਹ ਓਨਰਸ਼ਿਪ ਉਹਦੇ ਨਾਂ ਹੈ ਇੰਟਾਈਟਲਮੈਂਟ ਉਹਦੇ ਨਾਂ ਹੈ ਤੇ ਲਿਹਾਜ਼ਾ ਉਹ ਇੰਟਾਈਟਲਡ ਹੈ ਕਿ ਉਹਨੂੰ ਕਬਜ਼ਾ ਲੈ ਕੇ ਦਿੱਤਾ ਜਾਏ ਸਾਡੀ ਸੁਸਾਇਟੀ 'ਚ ਪੰਜਾਬ 'ਚ ਵੀ ਮਹਿਸੂਸ ਇੰਝ ਹੁੰਦਾ ਹੈ ਕਿ ਅਸੀਂ ਦੇਖਦੇ ਹਾਂ ਕਿ ਕਬਜ਼ਾ ਮਾਫੀਆ ਕੁਝ ਗਰੋਹ ਕੁਝ ਸਰਗਨਾ ਲੋਕਾਂ ਦੀ ਐਸੀ ਜ਼ਮੀਨਾਂ ਜਿਹੜੇ ਓਵਰਸੀਜ਼ ਪਾਕਿਸਤਾਨੀ ਨੇ ਜਾਂ ਜਿਹੜੇ ਲੋਕ ਕਮਜ਼ੋਰ ਨੇ ਲਾਗਲ ਨੇ ਕਾਨੂੰਨੀ ਤੌਰ ਤੇ ਆਪਣੀ ਪੋਜੀਸ਼ਨ ਨੂੰ ਡਿਫੈਂਡ ਨਹੀਂ ਕਰ ਸਕਦੇ ਉਹਨਾਂ ਵਾਸਤੇ ਬਹੁਤ ਵੱਡੀ ਦਰਦ ਸਰ ਸੀ ਕਿ ਅਦਾਲਤਾਂ ਦੀ ਤਰਫ ਜਾਣਾ ਵਕੀਲਾਂ ਦੀਆਂ ਫੀਸਾਂ ਦੇਣਾ ਖੱਜਲ ਖਰਾਬ ਹੋਣਾ ਜ਼ਲੀਲ ਹੋਣਾ ਲਿਹਾਜ਼ਾ ਇਸ ਇਨੈਕਟਮੈਂਟ ਦੇ ਬਾਅਦ ਇੱਕ ਸਮਰੀ ਪ੍ਰੋਸੈਸ ਇੰਟਰੋਡਿਊਸ ਕੀਤਾ ਗਿਆ ਹੈ ਸਮਰੀ ਪ੍ਰੋਸੈਸ ਤੋਂ ਮੁਰਾਦ ਐਸ ਸੂਨ ਐਸ ਪੋਸੀਬਲ ਐਕਸਪੀਡੀਸ਼ੀਅਸਲੀ ਚੀਜ਼ਾਂ ਡਿਸਾਈਡ ਹੋਣਗੀਆਂ ਔਰ ਮੈਕਸਿਮਮ ਟਾਈਮ ਦਿੱਤਾ ਗਿਆ 90 ਦਿਨ ਦਾ ਦਿੱਤਾ ਗਿਆ ਉਸ ਤੋਂ ਬਾਅਦ ਇੱਕ ਹੋਰ ਬੜੀ ਜ਼ਬਰਦਸਤ ਚੀਜ਼ ਕਰ ਦਿੱਤੀ ਗਈ ਕਿ ਇਸ ਕਾਨੂੰਨ ਦੀ ਇਨਫੋਰਸਮੈਂਟ ਤੋਂ ਬਾਅਦ ਅਗਰ ਕੋਈ ਸ਼ਖਸ ਕਿਸੇ ਦੀ ਜਗ੍ਹਾ ਦੇ ਉੱਤੇ ਕਬਜ਼ਾ ਕਰੇਗਾ ਤੇ ਪੁਲਿਸ ਨੂੰ ਇਖਤਿਆਰ ਦੇ ਦਿੱਤਾ ਗਿਆ ਕਿ FIR ਦਾ ਇੰਦਰਾਜ ਕਰੇ ਸੈਕਸ਼ਨ 4 ਦੇ ਤਹਿਤ ਜਿਹਦੀ 10 ਸਾਲ ਸਜ਼ਾ ਰੱਖੀ ਗਈ ਹੈ ਜੁਰਮਾਨਾ ਰੱਖਿਆ ਗਿਆ ਹੈ ਇਸ ਤੋਂ ਪਹਿਲੇ ਜਿਹੜੀ ਇਲੀਗਲੀ ਲੋਕੀ ਪੋਜੈਸ਼ਨ ਅਟੇਨ ਕਰ ਲੈਤੇ ਹੈ obtain ਕਰ ਲੈਂਦੇ ਸਨ ਅਦਾਲਤਾਂ 'ਚ ਖੱਜਲ ਖਰਾਬੀ ਖੋਦਦੇ ਪਹਾੜ ਨਿਕਲਦਾ ਚੂਹਾ ਤੇ ਕੋਈ ਇਹਦਾ ਕੋਈ ਸਮਝ ਨਹੀਂ ਸੀ ਕਰ ਸਕਦਾ ਕੋਈ ਫਰੂਟ ਨਹੀਂ ਸੀ ਮਿਲਦਾ ਔਰ ਮਿਲਦਾ ਵੀ ਤੇ ਉਹੀ ਸਾਡਾ ਜਿਹੜਾ ਅੰਗਰੇਜ਼ੀ ਦਾ ਮਕੂਲਾ ਹੈ ਕਿ ਡਿਲੇਡ ਡਿਫੀਟ ਇਕੁਇਟੀ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਇਨਸਾਫ ਦੀ ਤਾਹੀਰ ਵੀ ਨਾ ਇਨਸਾਫੀ ਦੇ ਮੁਤਰਾਦਫ ਹੈ ਪਿਓ ਨੇ ਕੇਸ ਕੀਤਾ ਪੁੱਤਰ ਨੂੰ ਇਨਸਾਫ ਮਿਲਿਆ ਲਿਹਾਜ਼ਾ ਉਹ ਜਿਹੜਾ ਐਕਸਪੀਡੀਸ਼ੀਅਸ ਸਪੀਡੀ ਫਰੋਸ਼ੀਅਸ ਇਨਸਾਫ ਸੀ ਜਿਹਦੀ ਰਿਆਸਤ ਗੱਲ ਕਰਦੀ ਆਇਨ ਦੇ ਆਰਟੀਕਲ 38D ਦੇ ਅੰਦਰ ਜਿਹਦੀ ਗੱਲ ਕਰਦੀ ਆਰਟੀਕਲ 4 ਦੇ ਅੰਦਰ 5 ਦੇ ਅੰਦਰ 2A ਦੇ ਅੰਦਰ ਔਰ ਆਇਨ ਦੀ ਅਸਾਸ ਔਰ ਬੁਨਿਆਦ ਔਰ ਪ੍ਰੈਂਬਲ ਦੇ ਅੰਦਰ ਉਹ ਕਿਤੇ ਵੀ ਨਹੀਂ ਸੀ ਵੇਖਣ ਨੂੰ ਮਿਲਦਾ ਲਿਹਾਜ਼ਾ ਮੈਂ ਇਹ ਸਮਝਦਾ ਕਿ ਬੜਾ ਖੁਸ਼ ਆਇੰਦ ਇਕਦਾਮ ਹੈ ਪੰਜਾਬ ਹੁਕੂਮਤ ਦਾ ਅਗਰ ਇੰਝ ਚੱਲਦਾ ਰਿਹਾ ਤੇ ਮੈਂ ਤੁਹਾਨੂੰ ਗਰੰਟੀ ਕਰਾਨਾ ਇਸ ਚੀਜ਼ ਦੀ ਕਿ ਸਾਡੇ ਪੰਜਾਬ ਦੇ ਵਿੱਚ ਪ੍ਰਾਪਰਟੀਆਂ ਨੂੰ ਜਿਹੜਾ ਲੀਗਲਾਈਜ਼ ਕਰਨ ਦਾ ਇਹਨਾਂ ਦੀ ਪੋਜੈਸ਼ਨ ਇਹਨਾਂ ਦੀ ਇੰਟਾਈਟਲਮੈਂਟ ਇਹਨਾਂ ਦੀ ਓਨਰਸ਼ਿਪ ਦੇ ਮਸਾਇਲ ਸਨ ਉਹ 90 ਦਿਨ ਦੇ ਅੰਦਰ ਸਾਲ ਹੋਣ ਜਾ ਰਹੇ ਨੇ
वकास अबरेज साहब, हुकूमत कह रही है कि 90 दिनों के अंदर अंदर ये फैसला भी होगा तो इंप्लीमेंट भी होगा। सर ये किस तरह मुमकिन है सर? बड़ा आसान तरीकाकार है। एक एप्लीकेंट ਜਿਹੜਾ ਆਪਣੀ ਐਪਲੀਕੇਸ਼ਨ ਲੈ ਕੇ ਆਏਗਾ ਉਹਦੇ ਨਾਲ ਸਿਰਫ ਉਹਨੇ ਆਪਣੀ ਰਜਿਸਟਰੀ ਜਾਂ जी ਇੰਟਾਈਟਲਮੈਂਟ ਉਹਦਾ ਟਾਈਟਲ ਉਹ ਸ਼ੋ ਕਰਨਾ ਹੈ ਕਿ ਮੈਂ ਇਸ ਪ੍ਰਾਪਰਟੀ ਦੀ ਓਨਰ ਆ ਜਾਂ ਮੈਂ ਇਸ ਪ੍ਰਾਪਰਟੀ ਦਾ ਓਨਰ ਆ। जैसे ही वो शो करेगा उस तो बाद असैम्बली प्रोसेस ऑप्ट करके ਉਹਨੂੰ ਉਹਦੀ ਪੋਜੈਸ਼ਨ ਲੈ ਕੇ ਦਿੱਤੀ ਜਾਏਗੀ। ਮੈਂ ਇਹ ਸਮਝਣਾ ਕਿ ਇਹ ਕਾਨੂੰਨ ਇਸ ਵਾਸਤੇ ਵੀ ਬੜਾ ਜਿਹੜਾ ਇੰਪੈਕਟਫੁਲ ਹੋਏਗਾ, ਇਹ ਇੱਕ ਅੱਛਾ ਇੰਪ੍ਰੈਸ਼ਨ ਕ੍ਰੀਏਟ ਕਰੇਗਾ ਕਿ ਉਹ ਜਿਹੜਾ ਬੰਦਾ एप्लीकेशन लेके आया है वो अगर फटीशियस से, फॉल्स से, फ्रीवलेस से, वैक्शियस से, बने बेबुनियाद मन घड़टे फर्जी ये दास्तानी है हकीकत मबनी नहीं हो एप्लीकेशन ते उस एप्लीकेंट दे अगेंस्ट भी ऐसे कानून के अंदर 3 साल की सजा डिफाइंड कर दी गई। इट मींस कि अगर मेरी प्रॉपर्टी नहीं मैं जानबूझ के जाके 6 रुकनी कमेटी सामने पेश हो गया किसी को हरासा करने वास्ते तो उस कमेटी को ਇਹ ਵੀ ਇਸਤਕਾਕ ਮੌਜੂਦ ਹੈ ਕਿ ਮੇਰੇ ਜਾਂ ਤੁਹਾਡੇ ਖਿਲਾਫ ਉਸ ਝੂਠੀ ਤੇ ਬੇਬੁਨਿਆਦ ਐਪਲੀਕੇਸ਼ਨ ਦੇ ਉੱਤੇ 3 ਸਾਲ ਦੀ ਸਜ਼ਾ ਦੇ ਤੇ ਨਾਲ ਜੁਰਮਾਨਾ ਵੀ ਕਰੇ। ਲਿਹਾਜ਼ਾ ਮੈਂ ਸਮਝਣਾ ਕਿ ਆਈਦਰ ਵੇ ਇੱਕ ਵੈਪਨ ਦੇ ਦਿੱਤਾ ਗਿਆ। ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਕਿ ਅਦਾਲਤਾਂ ਦੇ ਵਿੱਚ ਜਦੋਂ ਅਸੀਂ ਕਾਨੂੰਨ ਪੜ੍ਹਨੇ ਆ ਤੇ ਪੜ੍ਹਨ ਨੂੰ ਤੇ ਬੜੇ ਖੂਬਸੂਰਤ ਲੱਗਦੇ ਨੇ, ਕਵਾਨੀਨ ਦਾ ਪਾਕਿਸਤਾਨ ਦੇ ਵਿੱਚ ਵੈਸੇ ਪਲੰਦਿਆਂ ਦੇ ਪਲੰਦੇ ਮਿਲਦੇ ਨੇ, ਲੇਕਿਨ ਅਸਲ ਜਿਹੜੀ ਕਹਾਣੀ ਉਹਨਾਂ ਦੀ ਅਮਲਦਾਰੀ ਨਾਲ ਰਿਲੇਟ ਕਰਦੀ ਹੈ, ਉਹਨਾਂ ਦੀ ਇਨਫੋਰਸਮੈਂਟ ਨਾਲ ਰਿਲੇਟ ਕਰਦੀ ਹੈ। ਅਗਰ ਇਨਫੋਰਸਮੈਂਟ ਹੋਏਗੀ ਤੇ ਕਾਨੂੰਨ ਦੀ ਅਮਲਦਾਰੀ ਹੀ ਉਹ ਯਾਰਡਸਟਿਕ ਹੈ ਜਿਹਦੀ ਉਹਦੀ ਐਫੀਕੇਸੀ ਨੂੰ ਡਿਟਰਮਨ ਕੀਤਾ ਜਾਏਗਾ। ਤੇ ਮੈਂ ਸਮਝਣਾ ਕਿ ਇਹ ਮੌਜੂਦਾ ਸਿਨਾਰੀਓ ਦੇ ਅੰਦਰ ਅਸੀਂ, ਚੁੱਕਿ ਮੈਂ ਸਿਆਲਕੋਟ ਦਾ ਰਹਿਣ ਵਾਲਾ, ਮੈਂ ਤੁਹਾਨੂੰ ਆਪਣੇ ਜ਼ਿਲ੍ਹੇ ਦੀਆਂ 2-3 ਗੱਲਾਂ ਦੱਸ ਸਕਦਾ ਕਿ ਇੱਥੇ ਜਿਹੜੀ ਡਿਪਟੀ ਕਮਿਸ਼ਨਰ ਹੈ ਸਿਆਲਕੋਟ ਦੀ ਸਭਾ ਅਲੀ ਅਸਗਰ ਤੇ ਸਾਡੇ ਜਿਹੜੇ ਡੀਪੀਓ ਸਿਆਲਕੋਟ ਨੇ ਉਹਨਾਂ ਨੇ ਐਸੇ ਕਬਜ਼ੇ ਵਾਗੁਜ਼ਾਰ ਕਰਵਾਏ ਨੇ ਜਿਹੜੇ ਸਿਆਲਕੋਟ ਦੇ ਵਿੱਚ ਆਵਾਮ ਵਾਸਤੇ ਦਰਦੇ ਸਰ ਬਣੇ ਹਨ। ਤੇ ਉਸੇ तमाम ਸਿਨਾਰੀਓ ਨੂੰ ਅਗਰ ਅਸੀਂ ਸਾਹਮਣੇ ਰੱਖੀਏ ਗੁਜਰਾਤ ਦੇ ਅੰਦਰ, ਗੁਜਰਾਤ ਦੇ ਅੰਦਰ ਇਸ ਕਾਨੂੰਨ ਦੀ ਇਨਫੋਰਸਮੈਂਟ ਦੇ ਬਾਅਦ ਐਸਾ ਸਮਰੀ ਪ੍ਰੋਸੀਜਰ ਆਫਟ ਕੀਤਾ ਜਾ ਰਿਹਾ ਹੈ। ਈਵਨ ਕਿ ਮੈਂ ਤਾਂ ਕਈ ਜਗ੍ਹਾ ਦੇਖਿਆ ਕਿ ਇੱਕ ਜਗ੍ਹਾ ਐਪਲੀਕੇਸ਼ਨ ਆਈ, ਐਵੀਡੈਂਸ ਰਿਕਾਰਡ ਹੋਇਆ ਕਿ ਇਹ ਬੰਦੇ ਨੂੰ ਪ੍ਰਾਪਰਟੀ ਜਿਹੜਾ ਆ ਕੇ ਐਪਲੀਕੈਂਟ ਤੇ ਕਲੇਮ ਕਰਦਾ ਮੇਰੀ ਪ੍ਰਾਪਰਟੀ ਹੈ, ਉਹਦਾ ਟਾਈਟਲ ਮੌਜੂਦ ਹੈ, ਓਨਰਸ਼ਿਪ ਮੌਜੂਦ ਹੈ, ਰਜਿਸਟਰੀਆਂ ਮੌਜੂਦ ਨੇ, ਤੇ ਜਿਹੜੇ ਕਬਜ਼ਾ ਕੀਤਾ ਹੀ ਉੱਥੇ ਮੌਕੇ ਤੇ ਜਾ ਕੇ ਗੱਡੀਆਂ ਲੈ ਕੇ ਗਏ ਨੇ ਤੇ ਕਬਜ਼ਾ ਵਾਗੁਜ਼ਾਰ ਕਰਾ ਕੇ ਤੇ ਜਿਹੜੇ ਅਸਲ ਹੱਕਦਾਰ ਸਨ ਉਹਨਾਂ ਨੂੰ ਕਬਜ਼ਾ ਦਿਲਵਾਇਆ। ਤੇ ਮੈਂ ਸਮਝਦਾ ਕਿ ਇਸ ਤੋਂ ਖੂਬਸੂਰਤ ਕੋਈ ਕਾਨੂੰਨ ਹੋ ਹੀ ਨਹੀਂ ਸਕਦਾ ਕਿ ਤੁਸੀਂ ਅਦਾਲਤਾਂ 'ਚ ਜਾਓ, ਕਚਹਿਰੀਆਂ 'ਚ ਜਾਓ, ਤਰੀਹਾਂ ਪੁੱਟੋ, ਉੱਥੇ ਕਿਸੇ ਤਰੀਕ ਤੇ ਤੁਸੀਂ ਜਾਓ, ਤੁਹਾਡੇ ਘਰ ਨੂੰ ਬੜੀ ਪ੍ਰੋਬਲਮ ਹੋਣ ਲੱਗੂ, ਪਤਾ ਚੱਲਿਆ ਹੜਤਾਲ ਹੋ ਗਈ ਹੈ, ਨਾ ਇੱਥੇ ਕੋਈ ਹੜਤਾਲ ਨਾ ਕੋਈ ਚੀਜ਼। ਅੱਛਾ, ਇੱਕ ਹੋਰ ਬੜੀ ਮਜ਼ੇਦਾਰ ਚੀਜ਼, ਇੱਕ ਕੁਐਸਚਨ ਇਹ ਵੀ ਮਾਈਂਡ 'ਚ ਆਉਂਦਾ ਹੈ ਕਿ ਅਗਰ ਬਿਊਰੋਕਰੇਟ ਨੂੰ ਇਖਤਿਆਰ ਦੇ ਦਿੱਤਾ ਗਿਆ ਹੈ, ਜੁਡੀਸ਼ੀਅਲ ਪ੍ਰੋਸੈਸ ਨਹੀਂ, ਜੁਡੀਸ਼ੀਅਲ ਮਾਈਂਡ ਅਪਲਾਈ ਕਰਕੇ ਤੋਂ ਕਰ ਦੇਣਗੇ, ਸਾਰੀਆਂ ਚੀਜ਼ਾਂ ਚੈੱਕ ਕਰਨ ਤੋਂ ਬਾਅਦ ਮਾਹਿਰੀਨ ਵੀ ਮੌਜੂਦ ਨੇ, ਐਕਸਪਰਟ ਓਪੀਨੀਅਨ ਦੇ ਦੇਣਗੇ, ਤੇ ਕਿਆ ਬਿਊਰੋਕਰੇਟ ਇਹਨੂੰ ਮਿਸਯੂਜ਼ ਤੇ ਨਹੀਂ ਕਰਨਗੇ? ਉਹਦੇ ਵਾਸਤੇ ਵੀ ਪੰਜਾਬ ਹੁਕੂਮਤ ਨੇ ਇਸ ਟਾਈਮ ਬੜਾ ਜ਼ਬਰਦਸਤ ਇੱਕ ਚੀਜ਼ ਰੱਖੀ ਇਹਦੇ ਅੰਦਰ ਕਾਨੂੰਨ ਦੇ ਕਿ ਜਿਹੜੇ ਸਪੈਸ਼ਲ ਟ੍ਰਿਬਿਊਨਲ ਹੋਣਗੇ, ਡਿਪਟੀ ਕਮਿਸ਼ਨਰ ਜਾਂ ਇਹ ਜਿਹੜੀ ਡੀਆਰਸੀ ਜਿਹੜੀ ਡਿਸਟ੍ਰਿਕਟ ਰੈਗੂਲੇਸ਼ਨ ਕਮੇਟੀ ਬਣੇਗੀ, ਇਹ ਕਮੇਟੀ ਜਿਹੜਾ ਵੀ ਫੈਸਲਾ ਕਰੇਗੀ ਉਹ ਸਪੈਸ਼ਲ ਟ੍ਰਿਬਿਊਨਲ ਨੂੰ ਕਨਫਰਮੇਸ਼ਨ ਵਾਸਤੇ ਭੇਜਿਆ ਜਾਏਗਾ, ਜਿਹੜਾ 90 ਦਿਨ ਦੇ ਅੰਦਰ ਹੀ ਉਹਨੂੰ ਕਨਫਰਮ ਕਰੇਗਾ। ਅੱਛਾ, ਉਹ ਟ੍ਰਿਬਿਊਨਲ ਕਿਸ ਤਰ੍ਹਾਂ ਦਾ ਟ੍ਰਿਬਿਊਨਲ ਹੋਏਗਾ? ਉਹ ਟ੍ਰਿਬਿਊਨਲ ਐਸੇ ਕਾਨੂੰਨ 'ਚ ਡਿਫਾਈਨਡ ਹੈ ਕਿ ਹਾਈ ਕੋਰਟ ਦੇ ਰਿਟਾਇਰਡ ਜੱਜਿਸ ਤੇ ਮਬਨੀ ਟ੍ਰਿਬਿਊਨਲ ਹੋਏਗਾ, ਔਰ ਹਾਈ ਕੋਰਟ ਦੇ ਜਿਹੜੇ ਰਿਟਾਇਰਡ ਜੱਜਿਸ ਨੂੰ ਕਨਫਰਮੇਸ਼ਨ ਕਰਨਗੇ, ਉਹਦੀ ਲੀਗਲੀ ਉਸ ਨੂੰ ਅਸਰਟੇਨ ਕਰਨਗੇ ਕਿ ਇਹ ਜਿਹੜਾ ਫੈਸਲਾ ਹੈ ਉਹ ਕਾਨੂੰਨ ਦੇ ਮੁਤਾਬਿਕ ਹੈ ਵੀ ਹੈ ਕਿ ਨਹੀਂ ਹੈ। ਉਹ ਛੋਟਾ ਜਿਹਾ ਐਵੀਡੈਂਸ ਰਿਕਾਰਡ ਹੋਏਗਾ।